ਉਸੇ ਸ਼ਹਿਰ ਲੱਗ ਗਿਆ ਜਿੱਥੇ ਉਹਦਾ ਹਜ਼ਰਤ ਯੂਨਸ ਸੀ ਬਾਦਸ਼ਾਹ ਬਣੇ ਹੋਏ। ਉੱਥੇ ਹੀ ਉਹਦੇ ਪੁੱਤਰ ਸੀ ਢੋਬੇ ਨੇ ਜਿਹੜੇ ਲਿਆਂਦੇ ਹੋਏ ਸੀ, ਉਹ ਉੱਥੇ ਰਹਿਣ ਲੱਗੇ। ਜਹਾਜ਼ ਉੱਥੇ ਕੁਦਰਤ ਰੱਬ ਦੀ ਨਾਲ ਆ ਲੱਗਾ। ਉੱਥੇ ਰਾਤ ਨੂੰ ਇੱਕ ਘਰ ਪਾਰਟੀ ਚੌਂਕੀਦਾਰਾ ਦਿੰਦੇ ਨੇ ਲੋਕ। ਅੱਛਾ, ਚੌਂਕੀਦਾਰਾ ਦਿੰਦੇ ਨੇ ਵੀ ਮਤਲਬ ਹਰ ਘਰ ਦਾ ਬੰਦਾ ਜਾਣਾ ਹੁੰਦਾ। ਉਸ ਦਿਨ ਧੋਬੀ ਦੀ ਵਾਰੀ ਸੀ। ਅੱਛਾ, ਉਹਨੇ ਉਹਦੇ ਬੱਚਿਆਂ ਨੂੰ ਕਿਹਾ ਆਪਣਿਆਂ ਨੂੰ ਵੀ ਮੈਂ ਬਦਲ ਬੱਚਿਓ ਤੁਸੀਂ ਨਾ ਜਾਓ, ਮੈਂ ਜਾਣਾ ਵਾਂ, ਤੁਸੀਂ ਸੌਂ ਜਾਓਗੇ, ਬੱਚੇ ਹੋ। ਉਹਨਾਂ ਕਿਹਾ ਫਿਰ ਸਾਨੂੰ ਕਾਹਦੇ ਵਾਸਤੇ ਪਾਲਣਾ ਤੂੰ? ਅੱਛਾ, ਵੀ ਅਸੀਂ ਜਾਣਾ, ਮਤਲਬ ਅਸੀਂ ਨਹੀਂ ਸੌਂਦੇ ਨਹੀਂ ਜਾਂਦੇ। ਆਪਣੇ ਪਿਓ ਨੂੰ ਬੜ ਪੱਕਾ ਕਰਕੇ ਨਾ ਚਲੇ ਗਏ ਰਾਤ ਨੂੰ। ਉਹ ਜਿਸ ਵੇਲੇ ਅੱਧੀ ਕੁ ਰਾਤ ਹੋਈ ਤਾਂ ਛੋਟਾ ਸੌਣ ਲੱਗ ਗਿਆ। ਅੱਛਾ, ਉਹ ਕਹਿੰਦਾ ਓਏ ਭਰਾ ਸੌਂ ਤਾਂ ਨਾ, ਫਿਰ ਮੈਨੂੰ ਵੀ ਨੀਂਦ ਆ ਜਾਣੀ ਆ, ਚੌਂਕੀਦਾਰਾ ਦਿੰਦੇ ਆ ਆਪਾਂ। ਉਹ ਮਾਂ ਜਾਗਦੀ ਬੈਠੀ ਸੀ। ਉਹ ਕਹਿੰਦਾ ਫਿਰ ਕੋਈ ਭਰਾ ਗੱਲ ਸੁਣਾ, ਜਾਂ ਤਾਂ ਫਿਰ ਗੱਲ ਕੋਈ ਬਾਤ ਸੁਣਾ। ਉਹ ਕਹਿੰਦਾ ਗੱਲ ਆਪ ਬੀਤੀ ਸੁਣਨੀ ਆ ਜਾਂ ਜੱਗ ਬੀਤੀ ਸੁਣਨੀ ਆ? ਉਹ ਕਹਿੰਦਾ ਜੱਗ ਬੀਤੀਆਂ ਤਾਂ ਰੋਜ਼ ਸੁਣੀ ਦੀਆਂ ਨੇ, ਉਹ ਆਪ ਬੀਤੀ ਸੁਣਾ ਜਿਹੜੀ ਕੋਈ ਆਪਣੇ ਨਾਲ ਬੀਤੀ ਹੈ। ਅੱਛਾ, ਉਹਨੇ ਫਿਰ ਗੱਲ ਸ਼ੁਰੂ ਕਰ ਦਿੱਤੀ ਪਹਿਲਾਂ ਤੋਂ ਲਾ ਕੇ ਜਿੱਥੋਂ ਹਜ਼ਰਤ ਯੂਨਸ ਦੇ ਬੱਚੇ ਉਹ ਮਰੇ ਸੀ, ਜਿੱਥੋਂ ਉਹ ਚਲੇ ਗਏ ਸੀ, ਉੱਥੇ ਜਾ ਕੇ ਰਾਤ ਕੱਟੀ। ਉੱਥੋਂ ਉਹਨਾਂ ਦੀ ਮਾਂ ਨੂੰ ਸੌਦਾਗਰ ਲੈ ਗਿਆ। ਹਜ਼ਰਤ ਯੂਨਸ ਬਾਲਣ ਨੂੰ ਗਿਆ ਹੋਇਆ ਸੀ। ਅੱਛਾ, ਜਦ ਦਿਨ ਚੜ੍ਹਿਆ ਉਹਨੇ ਦੇਖਿਆ ਬਈ ਮਤਲਬ ਉਹਦਾ ਸੌਦਾਗਰ ਲੈ ਗਿਆ ਹੋਇਆ। ਉਹਨੇ ਮਤਲਬ ਉਹਨੇ ਕਿਹਾ ਅੱਲਾ ਤੇਰੀ ਮਰਜ਼ੀ ਹੈ, ਜਿਵੇਂ ਤੂੰ ਚਾਹੇ ਤੂੰ ਕਰੇ। ਉਹ ਜਿਸ ਵੇਲੇ ਉਹ ਜਹਾਜ਼ ਉੱਥੇ ਆ ਲੱਗਾ ਤੇ ਉਹ ਗੱਲ ਸੁਣਾਉਣੀ ਉਹ ਸ਼ੁਰੂ ਕੀਤੀ ਹੋਈ ਸੀ ਬੱਚੇ ਨੇ, ਬੜੇ ਨੇ। ਅੱਛਾ, ਉਹ ਹੁੰਗਾਰਾ ਭਰਦਾ ਸੀ। ਜੀ ਜੀ। ਉਹਨੇ ਫਿਰ ਦੱਸਿਆ ਵੀ ਇਸ ਤਰ੍ਹਾਂ ਮੇਰਾ ਭਾਈ ਸੁੱਤਾ ਪਿਆ ਸੀ ਛੋਟਾ, ਮੈਂ ਖੇਡਦਾ ਸੀ ਨਿਆਣਿਆਂ ਨਾਲ। ਇਹ ਮਤਲਬ ਰੋਣ ਲੱਗਾ, ਮਾਂ ਅੰਮੀ ਅੰਮੀ ਕਰਨ ਲੱਗਾ ਵੀ ਮਾਛੜ ਨੇ ਚਪੇੜ ਮਾਰੀ ਇਹਦੇ ਮੂੰਹ 'ਤੇ। ਤੇ ਉਹ ਗੱਲ ਰਾਤ ਦੀ ਗੁਜ਼ਰ ਗਈ। ਰਾਤ ਕੱਟ ਕੇ ਪਹਿਰਾ ਦੇ ਕੇ ਉਹ ਆ ਗਏ। ਉਹਨੇ ਜਨਾਨੇ ਕੱਪੜੇ ਆਪਣੇ ਲਾਹੇ ਮਰਦਾਵੇਂ, ਉਸ ਸੌਦਾਗਰ ਦੇ ਵਾਧੂ ਨਵੇਂ ਜੋੜਾ ਪਿਆ ਸੀ, ਉਹ ਪਾ ਕੇ ਬਾਦਸ਼ਾਹ ਦੀ ਜਾ ਪੇਸ਼ ਹੋਈ ਹਜ਼ਰਤ ਯੂਨਸ ਦੇ। ਕਹਿੰਦੀ ਮੇਰੇ ਰਾਤ ਜਹਾਜ਼ ਦੀ ਚੋਰੀ ਹੋ ਗਈ ਹੈ, ਬੰਦੇ ਦੇ ਪਹਿਰੇ ਵਾਲੇ। ਉਹਨਾਂ ਕਿਹਾ ਮੈਂ ਠੀਕ ਆ ਵੀ। ਉਹਨਾਂ ਧੋਬੀ ਬੁਲਾ ਲਿਆ। ਧੋਬੀ ਨੇ ਕਿਹਾ ਮੈਂ ਤਾਂ ਨਹੀਂ ਸੀ, ਮੇਰੇ ਬੱਚੇ ਸੀ। ਉਹਨਾਂ ਕਿਹਾ ਫਿਰ ਮਤਲਬ ਜੋ ਕੁਛ ਹੋਇਆ ਕੰਮ ਤੁਹਾਡੇ ਵਜ੍ਹਾ ਨਾਲ ਹੋਇਆ। ਉਹ ਆ ਗਈ। ਉਹਨੇ ਕਿਹਾ ਘਬਰਾਓ ਨਾ ਤੁਸੀਂ, ਬੱਚੇ ਆ ਗਏ, ਘਬਰਾਓ ਨਾ ਤੁਸੀਂ, ਮੇਰਾ ਕੋਈ ਜਹਾਜ਼ ਨਹੀਂ ਲੁੱਟਿਆ ਗਿਆ। ਰਾਤ ਵਾਲੀ ਗੱਲ ਸੁਣਾ ਦਿਓ ਜਿਹੜੀ ਰਾਤ ਸੁਣਾਉਂਦੇ ਸੀ ਬਾਤ। ਉਹਨਾਂ ਨੇ ਜਦੋਂ ਬਾਤ ਇੱਥੇ ਤੱਕ ਲਿਆਂਦੀ ਨਾ ਵੀ ਮਾਛੜ ਨੇ ਮੂੰਹ 'ਤੇ ਚਪੇੜ ਮਾਰੀ, ਉਹ ਗਾਸ਼ ਖਾ ਕੇ ਡਿੱਗ ਪਈ ਕੁਰਸੀ ਦੀ। ਹਰ ਚੱਕੀ ਚੁੱਕੀ ਪਾਣੀ ਪੂਣੀ ਛਣਕਾਏ, ਮਤਲਬ ਅਦਰ ਵਗੈਰੇ, ਉਹਨੂੰ ਹੋਸ਼ ਆ ਗਈ। ਉਹਨੇ ਉਹ ਮੁੰਡੇ ਨੂੰ ਜੱਫੀ ਪਾ ਲਈ। ਉਹ ਕਹਿੰਦਾ ਓਏ ਓਏ ਸੌਦਾਗਰ ਹੀ ਕਰਨਾ, ਇਹ ਬੱਚਾ ਤਾਂ ਮੇਰਾ ਹੈ। ਉਹਨੇ ਕਿਹਾ ਮੇਰਾ ਵੀ ਹੈ। ਉਹ ਜਦ ਨਾ ਮਤਲਬ ਉਹ ਗਲਤਫਹਿਮੀ ਦੂਰ ਕਰਨ ਵਾਸਤੇ ਉਹਨੇ ਫਿਰ ਆਪਣੇ ਕੱਪੜੇ ਜਾ ਕੇ ਲਾ ਦਿੱਤੇ ਅੰਦਰ। ਫਿਰ ਉਹ ਮਤਲਬ ਉਸੇ ਤਰ੍ਹਾਂ ਆਈ। ਉੱਥੇ ਪਤਾ ਲੱਗ ਗਿਆ ਵੀ ਆ ਮੇਰੀ ਜਨਾਨੀ ਆ, ਉਹ ਬੱਚੇ ਮੇਰੇ ਨੇ। ਉੱਥੇ ਫਿਰ ਉਹ ਇਕੱਠੇ ਹੋ ਬਸ।